ਮੁੰਤਖਬ ਨੁਮਾਇੰਦੇ ਸਨ, ਉਹ ਮੇਰਾ ਖਿਆਲ ਬੜੇ ਠੰਡੇ ਕਮਰੇ ਐਵਾਨ 'ਚ ਬੈਠ ਕੇ ਉਹਨਾਂ ਨੇ ਗੁਫ਼ਤਗੂ ਕੀਤੀ ਹੈ, ਇੰਕਲੂਡਿੰਗ ਓਵਰ ਪ੍ਰਾਈਮ ਮਿਨਿਸਟਰਸ ਔਰ ਅਪੋਜੀਸ਼ਨ ਲੀਡਰ ਸਾਰੇ ਉਹ ਬੈਠੇ ਸਨ। ਤੇ ਬੜੀ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਚਲੋ ਸਾਡੇ ਆਵਾਮ ਦੇ ਨੁਮਾਇੰਦੇ ਤੇ ਉਹਨਾਂ ਦੀ ਸੰਜੀਦਗੀ ਦਾ ਆਲਮ ਹੈ ਵੇ ਕਿ ਤੁਸੀਂ ਖੁਦ ਹੀ ਕਿਹਾ ਕਿ 52 ਜਿਹੜੇ ਨੇ ਨਾ ਪਾਰਲੀਮੈਂਟੇਰੀਅਨ ਉਹ ਤਸ਼ਰੀਫ ਲੈ ਕੇ ਆਏ ਸਨ। ਕੋਰਮ ਪੂਰਾ ਨਹੀਂ ਸੀ, ਬਤੌਰ ਵੋਟਰ ਅਸੀਂ ਉਹਨਾਂ ਦੀ ਬੜਾ ਸ਼ੁਕਰਗੁਜ਼ਾਰ ਤੇ ਉਹਨੂੰ ਆਏ ਨੇ, ਆਪਣਾ ਕੀਮਤੀ ਵਕਤ ਉਹਨਾਂ ਨੇ ਕੱਢਿਆ 52 ਨੇ, ਤੇ ਪੂਰੀ ਕੌਮ ਉਹਨਾਂ ਦੇ ਵਾਸਤੇ ਉਹਨਾਂ ਨੂੰ ਸੈਲੂਟ ਕਰਦੀ ਕਿ ਉਹ ਇਤਨੇ ਇੰਪੋਰਟੈਂਟ ਇਸ਼ੂਜ਼ ਸੀ। ਜ਼ਾਹਰ ਹੈ ਨੈਸ਼ਨਲ ਇਸ਼ੂਜ਼ ਸਨ, ਬਜਟ ਤੇ ਬਹਿਸ ਕੋਈ ਆਮ ਨਹੀਂ ਹੁੰਦੀ। ਹਾਂਜੀ ਸਹੀ ਗੱਲ। ਔਰ ਜਿਹੜੇ ਨਹੀਂ ਆਏ ਤੇ ਉਹਨਾਂ ਦੀ ਵੀ ਖੈਰੀਅਤ ਅਸੀਂ ਨੇਕ ਮਤਲੂਬ ਚਾਹੁੰਦੇ ਹਾਂ। ਸਹੀ। ਤੇ ਉਹ ਯਕੀਨਨ ਕਿਸੇ ਦਾ ਕੋਈ ਗੁਰਦੇ 'ਚ ਤਕਲੀਫ ਹੋਏਗੀ ਤੇ ਕਿਸੇ ਦੇ ਦਿਲ 'ਚ ਦਰਦ ਗੁਰਦਾ ਵੀ ਹੋਏਗਾ, ਤੇ ਕੁਛ ਜਿਹੜੇ ਨੇ ਉਹ ਕੈਫੇਟੇਰੀਆ 'ਚ ਬੈਠ ਕੇ ਗੱਪਾਂ ਮਾਰਦੇ ਹੋਣਗੇ। ਗੱਪਾਂ ਤੇ ਨਹੀਂ ਕਹਿਣਾ ਚਾਹੀਦਾ, ਉੱਥੇ ਵੀ ਉਹ ਮੇਰੇ ਔਰ ਤੁਹਾਡੇ ਜਾਂ ਆਪਣੇ ਹਲਕੇ ਦੇ ਆਵਾਮ ਦੇ ਮਸਾਇਲ ਇੰਨੇ ਮਸਾਇਲ ਨੇ ਨਾ, ਉਹਦੇ ਤੇ ਵੀ ਉਹ ਡਿਸਕਸ ਕਰਨਾ ਤੇ ਜ਼ਾਹਰ ਹੈ ਉਹਦਾ ਮੌਸਮ ਵੀ ਬਦਲ ਗਿਆ, ਉਹਦਾ ਜਾਇਜ਼ਾ ਲੈਣ ਗਏ ਹੋਣਗੇ ਕਿ ਕੋਈ ਦਰਖਤ ਡਿੱਗੇ ਡੁੱਗੇ ਤੇ ਨਹੀਂ, ਕੋਈ ਆਵਾਮ ਦਾ ਮਸਲਾ। ਕਈ ਜਿਹੜੇ ਨੇ ਉਹ ਪਾਰਲੀਮੈਂਟ ਲੌਜਸ ਦੇ ਠੰਡੇ ਕਮਰਿਆਂ ਦੇ ਵਿੱਚ ਉਹ ਇਸਤਰਾਹਤ ਵੀ ਕਰ ਰਹੇ ਹੋਣਗੇ, ਮਤਲਬ ਆਰਾਮ ਵੀ ਤੇ ਕਰਨਾ ਹੁੰਦਾ। ਦਿਨ ਰਾਤ ਆਵਾਮ ਦਾ ਗਮ ਉਹਨਾਂ ਨੂੰ ਲੱਗਾ ਹੁੰਦਾ ਹੈ ਵੀ ਤਾਂ ਵੇਖੋ ਨਾ ਕਿੱਡਾ ਗਮ ਹੈ ਚਾਹੀਦਾ। ਤਾਂ ਮੈਂ ਤਾਂ ਇਹਦੇ ਤੇ ਕੀ ਕਰਾਂਗਾ। ਤੇ ਤੁਹਾਡੀ ਖੈਰ ਚ ਸਾਹਿਬ, ਹਾਂ ਸਿੱਧਾ ਹੀ ਕੰਮ ਪਾ ਸਿੱਧਾ ਮਤਲਬ ਕਿ ਗੱਲ ਹੈਗੀ ਹੈ ਕਿ ਬਜਟ ਦੇ ਉੱਤੇ ਬਹਿਸ ਹੈ, ਇੰਨਾ ਇੰਪੋਰਟੈਂਟ ਇਸ਼ੂ ਹੈ। ਤੇ ਸਾਡੇ ਆਵਾਮ ਦੇ ਮੁੰਤਖਬ ਨੁਮਾਇੰਦੇ ਜਿਹੜੇ ਨੇ ਇਹ ਉੱਥੇ ਹਾਜ਼ਰੀ ਕਿਉਂ ਨਹੀਂ ਬਣਾਉਂਦੇ? ਮੇਰੀ ਤੇ ਸਪੀਕਰ ਸਾਹਿਬ ਹੋਰਾਂ ਨਾਲ ਅਪੀਲ ਹੈਗੀ ਹੈ ਕਿ ਉਹ ਕਮ ਅਜ਼ ਕਮ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਸ਼ਰਾਰਤੀ ਬੰਦਾ ਸੀ, ਗੱਲ ਉਹਦੀ ਠੀਕ ਹੁੰਦੀ ਸੀ ਲੇਕਿਨ ਇੱਕ ਸ਼ਰਾਰਤੀ ਪਾਰਲੀਮੈਂਟੇਰੀਅਨ ਸੀ ਇਕਬਾਲ ਅਫਰੀਦੀ, ਉਹਦਾ ਬੰਦ ਕੀਤਾ। ਔਰ ਜਿਹੜੇ ਲੋਕ ਅਸੈਂਬਲੀ ਦੇ ਇੰਨੇ ਇੰਪੋਰਟੈਂਟ ਇਜਲਾਸ 'ਚ ਨਹੀਂ ਆਉਂਦੇ, ਇਹਨਾਂ ਦੇ ਉੱਤੇ ਕੋਈ ਜੁਰਮਾਨਾ ਕਰਨਾ ਚਾਹੀਦਾ। ਜਿਵੇਂ ਇਸ਼ਤਿਹਾਰੀਆਂ ਦੀ ਲਿਸਟ ਨਹੀਂ ਜਾਰੀ ਹੁੰਦੀ, ਇੰਝ ਇਹਨਾਂ ਦੀਆਂ ਤਸਵੀਰਾਂ ਲਾ ਕੇ ਤੇ ਟੈਲੀਵਿਜ਼ਨ ਦੇ ਉੱਤੇ ਔਰ ਪ੍ਰਿੰਟ ਮੀਡੀਆ ਦੇ ਉੱਤੇ ਨਸ਼ਰ ਕਰਨੀਆਂ ਚਾਹੀਦੀਆਂ ਕਿ ਇਹ ਆਵਾਮ ਦੇ ਉਹ ਨੁਮਾਇੰਦੇ ਨੇ ਜਿਹੜੇ ਬਜਟ ਜੈਸੇ ਇਜਲਾਸ ਦੇ ਅੰਦਰ ਵੀ ਸ਼ਰੀਕ ਨਹੀਂ ਹੋਏ। ਠੀਕ ਹੈ ਨਾ ਜੀ। ਤੇ ਇਹ ਮੇਰਾ ਖਿਆਲ ਹੈ ਕਿ ਬੜੀ ਕਾਬਲੇ ਅਫਸੋਸ ਗੱਲ ਹੈ ਇਹਨਾਂ ਦੇ ਉੱਤੇ ਕਿ ਸਾਨੂੰ ਇਸ ਹੱਦ ਤੱਕ ਤੁਸੀਂ ਗੈਰ ਜ਼ਿੰਮੇਦਾਰ ਹੋ ਕਿ ਤੁਹਾਡਾ ਇੰਨੀ ਕੁ ਤੁਹਾਡੀ ਇਹਦੇ 'ਚ ਅਦਮ ਦਿਲਚਸਪੀ ਹੈ। ਤੇ ਫਿਰ ਤੁਸੀਂ ਅਗਰ ਅਸੀਂ ਇਹ ਕਹੀਏ ਕਿ ਪਾਕਿਸਤਾਨ 'ਚ ਡੈਮੋਕ੍ਰੇਸੀ ਮਜ਼ਬੂਤ ਨਹੀਂ ਹੁੰਦੀ ਤੇ ਉਹਦੇ ਜ਼ਿੰਮੇਦਾਰ ਕੌਣ ਨੇ? ਕਦੇ ਬੈਠ ਕੇ ਤੇ ਐਸਟੈਬਲਿਸ਼ਮੈਂਟ ਦੇ ਹਵਾਲੇ ਦੇ ਨਾਲ ਤਨਕੀਦ ਕਰਦੇ ਨੇ, ਕਦੇ ਕਿਸੇ ਗੈਰ ਮੁੰਤਖਬ ਕੁਵਤਾਂ ਦੇ ਨਾਲ ਗੱਲ ਕਰਦੇ ਨੇ। ਯਾਰ ਤੁਹਾਡਾ ਆਪਣਾ ਤਰਜ਼ ਅਮਲ ਕਿੰਨਾ ਕੁ ਜਮਹੂਰੀ ਹੈਗਾ, ਤੁਸੀਂ ਕਿੰਨੀ ਕੁ ਤੁਹਾਡੀ ਪ੍ਰਾਇਓਰਿਟੀਜ਼ ਕੀ ਨੇ? ਕਿਆ ਇੰਡੀਆ ਦੇ ਵਿੱਚ ਵੀ ਇੰਝ ਹੀ ਹੁੰਦਾ ਕਿ ਇੰਡੀਆ ਦੇ ਵਿੱਚ ਉਹਨਾਂ ਦਾ ਯੂਨੀਅਨ ਬਜਟ ਪੇਸ਼ ਹੋਵੇ ਔਰ ਉਹਦੇ ਤੋਂ ਬਾਅਦ ਫਿਰ ਉਹਦੇ ਤੇ ਬਹਿਸ ਹੋ ਰਹੀ ਹੋਵੇ ਤੇ ਉਹਦੇ 'ਚੋਂ ਬੰਦੇ ਨਾ ਆਉਣ? ਇੰਝ ਹੁੰਦਾ ਇੰਡੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਇੰਝ ਹੁੰਦਾ? ਸਭ ਤੋਂ ਇੰਪੋਰਟੈਂਟ ਚੀਜ਼ ਹੀ ਬਜਟ ਹੁੰਦਾ ਜਿਹਦੇ 'ਚ ਪੂਰਾ ਸਾਲਾਨਾ ਖਰਚਾ ਹੁੰਦਾ ਤੁਹਾਡੀ। ਇਹਨਾਂ ਨੂੰ ਚੂੰਕਿ ਪਤਾ ਹੈ ਕਿ ਸਾਡੇ ਜਿਹੜੇ ਨੇ ਤਰੱਕਿਆਤੀ ਫੰਡ ਉਹ ਮੁਖਤਸ ਹੋ ਗਏ ਨੇ ਤੇ ਬਾਕੀ ਦਾ ਤੇ ਜ਼ਰੂਰਤ ਹੀ ਕੋਈ ਨਹੀਂ ਜਾਣ ਦੀ, ਕੋਈ ਮਰੇ ਕੋਈ ਜੀਏ, ਤੇ ਇਹਨਾਂ ਨੂੰ ਉਹਨਾਂ ਨਾਲ ਕੀ ਗਰਜ਼ ਹੈ? ਤੇ ਚਲੋ ਹੁਣ ਅਸੀਂ ਆ ਜਾਂਦੇ ਹਾਂ ਜਿਹੜੀ ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਹੋਰਾਂ ਨੇ ਉੱਥੇ ਤਕਰੀਰ ਕੀਤੀ ਤੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਕੋਰਮ ਤਾਂ ਨਹੀਂ ਸੀ ਪੂਰਾ, ਲੇਕਿਨ ਚਲੋ ਬਹਰਹਾਲ ਇਜਲਾਸ ਜਾਰੀ ਰਿਹਾ ਤੇ ਉਹਦੇ 'ਚ ਉਹਨਾਂ ਨੇ ਤਾਂ ਜ਼ਾਹਿਰ ਉਹ ਆਪੋਜੀਸ਼ਨ ਲੀਡਰ ਚੁੱਕੇ ਮੌਜੂਦ ਸਨ ਤੇ ਉਹਦੀ ਵਜ੍ਹਾ ਨਾਲ ਉਹ ਕਰਨਾ ਪਿਆ। ਤੇ ਉਹ ਆਪੋਜੀਸ਼ਨ ਲੀਡਰ ਵੀ ਖੈਰ ਨਾਲ ਮੌਜੂਦ ਸਨ ਜਿਨ੍ਹਾਂ ਦੀਆਂ ਤਕਰੀਰਾਂ ਦੇ ਚਰਚੇ ਨੇ, ਜਿਹੜੇ ਲੋਕਾਂ ਨੂੰ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਜਥੇ ਬਣਾਓ, ਅਸਲਾ ਲਵੋ ਤੇ ਆਪਣੀ ਆਪਣੀ ਫੋਰਸ ਬਣਾਓ, ਤੇ ਉਹ ਵੀ ਉੱਥੇ ਮੌਜੂਦ ਸਨ। ਤੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਕਿ ਸਾਨੂੰ ਪਤਾ ਉਹਨਾਂ ਨੇ ਕਿਹਾ ਕਿ ਤਕਰੀਰ ਦਾ ਜਾਇਜ਼ਾ ਲਿਆ, ਉਹਨਾਂ ਦਾ ਬੜੇ ਗੌਰ ਨਾਲ ਸੁਣੀ ਹੈ ਲੇਕਿਨ ਮੌਕਾ ਨਹੀਂ ਹੈਗਾ। ਹਾਂ ਮੁਨਾਸਿਬ ਮੌਕਾ ਦਾ ਆਪਣਾ ਮੌਕਾ। ਔਰ ਉਹਦੇ ਨਾਲ ਉਹਨਾਂ ਨੂੰ ਆਪੋਜੀਸ਼ਨ ਨੂੰ ਕਿਹਾ ਕਿ ਜੀ ਮੈਂ ਹਾਜ਼ਰ ਹਾਂ ਤੁਹਾਡੇ ਜਿਹੜੇ ਵੀ ਕੰਮ ਵਾਸਤੇ, ਤੁਸੀਂ ਮੁਜ਼ਾਕਰਾਤ ਕਰੋ। ਹੁਣ ਉਸ ਤੋਂ ਪਹਿਲੇ ਮਸੂਫ ਵੀ ਤਕਰੀਰ ਕਰ ਚੁੱਕੇ ਸਨ ਜਾਂ ਉਸ ਤੋਂ ਬਾਅਦ ਵਿੱਚੋਂ ਕਿ ਉਹਨਾਂ ਨੇ ਕਿਹਾ ਜੀ ਇੱਕ ਮੈਮੋਰੈਂਡਮ ਦੇ ਉੱਤੇ ਆਓ, ਇੱਕ ਮੈਮੋਰੈਂਡਮ ਦੇ ਉੱਤੇ ਸਾਰੀਆਂ ਜਮਾਤਾਂ ਸਾਈਨ ਕਰਨ ਕਿ ਇੱਕ ਦੂਸਰੇ ਨੂੰ ਅਸੀਂ ਲੱਤ ਨਹੀਂ ਖਿੱਚਾਂਗੇ ਤੇ ਫਲਾਨਾ ਨਹੀਂ ਕਰਾਂਗੇ। ਦੇਖੋ ਗੱਲ ਪਤਾ ਕੀ ਕਿ ਇਹ ਸਾਰੀਆਂ ਗੱਲਾਂ ਆਪਣੇ ਅੰਦਰ ਇੱਕ ਅਛਾਈ ਦੇ ਪਹਿਲੂ ਰੱਖਦੇ ਨੇ। ਅਸੀਂ ਇਹ ਕਹਾਂਗੇ
ਕਿ ਠੀਕ ਹੈ ਆਪੋਜੀਸ਼ਨ ਦੇ ਦਰਮਿਆਨ ਮੁਜ਼ਾਕਰਾਤ ਹੋਣੇ ਚਾਹੀਦੇ ਨੇ। ਉਹ ਜਿਹੜੇ ਅਚਕਜ਼ਈ ਸਾਹਿਬ ਨੇ ਉਹ ਅਗਰ ਆਪੋਜੀਸ਼ਨ ਦੀ ਨੁਮਾਇੰਦਗੀ ਕਰ ਰਹੇ ਨੇ ਤੇ ਉਹਨਾਂ ਦੇ ਇਹ ਕਹਿਣਾ ਕਿ ਜੀ ਚਲੋ ਅਸੀਂ ਇੱਕ ਦੂਸਰੇ ਦੀ ਲੱਤ ਨਹੀਂ ਖਿੱਚਾਂਗੇ, ਅੱਛੀ ਗੱਲ ਹੈ। ਅੱਛੀ ਜਿਵੇਂ ਮਿਸਾਕੇ ਜਮਹੂਰੀਅਤ ਹੋਇਆ ਸੀ ਇੰਜ ਦੁਬਾਰਾ ਇੱਕ ਕਰ ਲੈਣ। ਅੱਛਾ, ਉਹਨਾਂ ਨੇ ਜੋ ਸਭ ਹਵਾਲੇ ਵੀ ਦਿੱਤੇ ਨੇ। ਉਹਨਾਂ ਨੇ ਅਯੂਬ ਖਾਨ ਦੌਰ 'ਚ ਜਿਹੜਾ ਨਵਾਬ ਨਰੋਜ਼ ਖਾਨ ਤੇ ਉਹਨਾਂ ਦੇ ਬੱਚਿਆਂ ਨੂੰ ਫਾਂਸੀ ਦਿੱਤੀ ਗਈ, ਫਿਰ ਅਤਾਉਲਾ ਮੈਂਗਲ ਦੇ ਘਰ ਤੇ ਜਿਹੜੇ ਸਿਕਿਉਰਿਟੀ ਫੋਰਸਿਸ ਦੇ ਛਾਪੇ, ਫਿਰ ਭੁੱਟੋ ਸਾਹਿਬ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਠੀਕ ਹੈ, ਅੱਜ ਉਹਨਾਂ ਨੇ ਬੜਾ ਸਾਰਿਆਂ ਦਾ ਜ਼ਿਕਰ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਇਹ ਕਿਹਾ ਜੋ ਤੁਸੀਂ ਗੱਲਾਂ ਕਰ ਰਹੇ ਹੋ, ਤੇ ਇਹ ਹੁਣ ਇਸ ਟਾਈਮ ਇਹਨਾਂ ਨੂੰ ਸਾਰਾ ਦਰਦ ਜਿਹੜਾ ਵੀ ਉਹ ਕਿਉਂ ਦੇਖੋ ਗੱਲ ਪਤਾ ਕੀ ਹੈਗੀ ਹੈ ਕਿ ਨਵਾਬ ਨੌਰੇਜ਼ ਦਾ ਗੱਲ ਜਿਹੜੀ ਹੈ ਇਹ ਮਾਜ਼ੀ ਦਾ ਹਿੱਸਾ ਬਣ ਗਈ। ਅਗਰ ਮਾਜ਼ੀ ਨੂੰ ਅਸੀਂ ਡਿਗ ਆਊਟ ਕਰਨਾ ਸ਼ੁਰੂ ਕਰਾਂਗੇ ਤੇ ਮਾਜ਼ੀ 'ਚ ਤੇ ਫਿਰ ਬਹੁਤ ਕੁਝ ਹੋਇਆ ਹੈ ਨਾ। ਠੀਕ, ਮਾਜ਼ੀ ਨੂੰ ਲੈ ਕੇ ਅਗਰ ਹਾਲ ਦੇ ਵਿੱਚ ਅਸੀਂ ਆਣਾ ਹੈ ਤੇ ਫਿਰ ਤੇ ਇਹਦਾ ਮਤਲਬ ਹੈਗਾ ਕਿ ਤੁਹਾਡਾ ਅੱਗੇ ਵਧਣ ਦਾ ਕੋਈ ਇਰਾਦਾ ਨਹੀਂ ਹੈ। ਠੀਕ ਹੈ, ਜੋ ਵੀ ਹੋ ਗਿਆ ਬੁਰਾ ਹੋ ਗਿਆ ਅੱਛਾ ਹੋ ਗਿਆ, ਮਾਜ਼ੀ ਕਦੇ ਵਾਪਸ ਨਹੀਂ ਹੁੰਦਾ। ਠੀਕ ਹੈ, ਠੀਕ ਹੈ, ਅਸੀਂ ਮਾਜ਼ੀ ਦੇ ਵਿੱਚ ਜ਼ਿਆਦਾ ਇਹ ਕਰ ਸਕਨੇ ਆ ਕਿ ਜੀ ਉਸ ਵਕਤ ਅਯੂਬ ਖਾਨ ਦੀ ਜਿਹੜੀ ਗਵਰਨਮੈਂਟ ਸੀ ਉਹਨਾਂ ਨੇ ਗਲਤ ਫੈਸਲਾ ਕੀਤਾ, ਜਾਂ ਫਲਾਂ ਗਵਰਨਮੈਂਟ ਸੀ ਉਹਨਾਂ ਨੇ ਗਲਤ ਫੈਸਲਾ ਕੀਤਾ, ਔਰ ਇਹਦੇ ਹਵਾਲੇ ਨਾਲ ਬਹੁਤ ਦਫਾ ਗੱਲਾਂ ਹੋ ਚੁੱਕੀਆਂ ਨੇ। ਇਹ ਕੋਈ ਨਵੀਂ ਗੱਲ ਨਹੀਂ। ਦੇਖੋ ਨਾ ਜਿਹੜੇ ਜਿੰਨੇ ਵੀ ਜ਼ਿਕਰ ਕੀਤੇ ਨੇ ਉਹ ਮਾਜ਼ੀ ਦੇ ਨੇ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਹਾਲ ਦੇ ਵਿੱਚ ਤੁਸੀਂ ਮੌਜੂਦ ਹੋ, ਤੁਸੀਂ ਕੀ ਕਿਰਦਾਰ ਪਲੇ ਕਰ ਰਹੇ ਹੋ। ਪਹਿਲੀ ਗੱਲ ਹੈ ਕਿ ਤੁਸੀਂ ਖੁਦ ਆਪਣੇ ਗਿਰਬਾਨ ਦੇ ਵਿੱਚ ਆਕੋ ਕਿ ਤੁਹਾਡਾ ਉਹਦੇ ਵਿੱਚ ਕੀ ਰੋਲ ਹੈ। ਹੁਣ ਤੁਸੀਂ ਇੱਕ ਸਿੰਪਲ ਜੀ ਗੱਲ ਇੱਕ ਮੈਂ ਤੁਹਾਡੇ ਕੋਲ ਗੱਲ ਕਰਾਂਗਾ ਕਿ ਮਹਿਮੂਦ ਖਾਨ ਅਚਕਜ਼ਈ ਸਾਹਿਬ ਜਿਹੜੇ ਨੇ ਪਖਤੂਨਖਵਾ ਮਿਲੀ ਅਵਾਮੀ ਪਾਰਟੀ ਦੇ ਸਰਬਰਾਹ ਨੇ, ਔਰ ਇਹਨਾਂ ਦੀ ਪਾਰਟੀ ਦਾ ਨਾਰਾ ਪਖਤੂਨ ਕੌਮ ਜਿਹੜੀ ਬਲੋਚਿਸਤਾਨ ਦੇ ਵਿੱਚ ਹੈ ਉਹਦੇ ਵਾਸਤੇ, ਜਾਂ ਪਸ਼ਤੂਨ ਲੋਕ ਜਾਂ ਪਸ਼ਤੋ ਸਪੀਕਿੰਗ ਜਿਹੜੇ ਲੋਕ ਨੇ ਜਿਹੜੇ ਪਸ਼ਤੋ ਜ਼ੁਬਾਨ ਬੋਲਦੇ ਨੇ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ। ਤੇ ਸਵਾਲ ਇਹ ਹੈਗਾ ਕਿ ਇਹਨਾਂ ਦਾ ਸਿਆਸੀ ਅਸਰ ਨਫੂਸ, ਇਹਨਾਂ ਦੀ ਪਾਰਟੀ ਦਾ, ਇਹਨਾਂ ਦੇ ਨਾਲ ਜਿਹੜੇ ਪਸ਼ਤੋ ਸਪੀਕਿੰਗ ਇਲਾਕੇ ਨੇ ਉਹਨਾਂ ਦੇ ਵਿੱਚ ਜ਼ੀਰੋ ਹੈ, ਕੋਈ ਨਹੀਂ ਇਹਨਾਂ ਨੂੰ ਜਾਣਦਾ। ਠੀਕ ਹੈ, ਉਸ ਤੋਂ ਬਾਅਦ ਬਲੋਚਿਸਤਾਨ ਦੇ ਜਿਹੜੇ ਪਸ਼ਤੋ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਇਹ ਇੱਕ ਸੀਟ ਜ਼ਿਆਦਾ 2 ਸੀਟ ਤੋਂ ਕਾਮਯਾਬ ਹੁੰਦੇ ਨੇ। ਉਸ ਤੋਂ ਇਲਾਵਾ ਇਹਨਾਂ ਦੀ ਕੋਈ ਪੋਲੀਟੀਕਲ ਵਰਥ ਅੱਜ ਤੱਕ ਨਹੀਂ ਹੋ ਸਕੀ ਜਦੋਂ ਦੇ ਪੋਲਿਟਿਕਸ ਦੇ ਵਿੱਚ ਆਏ ਹੋਏ ਨੇ, ਸਵਾਏ ਉਹ ਆਪਣੇ ਇੱਕ ਛੋਟੀ ਜੀ ਕੱਦੀ ਸੀਟ ਦੇ। ਇਹ ਕੋਈ ਇਹਨਾਂ ਦਾ ਕੋਈ ਕੱਦ ਕਾਠ ਕੋਈ ਚੀਜ਼ ਨਹੀਂ। ਇਹ ਮੈਂ ਅੱਗੇ ਕਹਿਣਾ ਵਾ ਕਿ ਇਹ ਜਿਹੜਾ ਤੋਹਫਾ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਬਣਾਇਆ ਹੋਇਆ ਇਹ ਪਹਿਲੇ ਮੀਆਂ ਨਵਾਜ਼ ਸ਼ਰੀਫ ਨੇ ਦਿੱਤਾ ਸੀ। ਉਹਨਾਂ ਦੀਆਂ ਆਪਣੀਆਂ ਮਸਲਤਾਂ ਸਨ, ਆਪਣੀ ਸਿਆਸਤ ਸੀ, ਆ ਜਿਹੜੇ ਵੀ ਮਾਮਲਾਤ ਵਾਸਤੇ ਉਹ ਗੱਲ ਕਰਨਾ ਚਾਹੁੰਦੇ ਸਨ। ਉਸ ਤੋਂ ਬਾਅਦ ਹੁਣ ਇਹ ਪੀਟੀਆਈ ਵਾਲਿਆਂ ਨੇ ਬਾਨੀ ਪੀਟੀਆਈ ਜਿਹੜੇ ਨੇ ਅੰਦਰੋਂ ਬੈਠ ਕੇ ਉਹਨਾਂ ਨੇ ਕੀਤਾ ਸੀ ਕਿ ਜੀ ਇਹਨਾਂ ਨੂੰ ਬਣਾ ਦਿਓ, ਮਤਲਬ ਕਿ ਯਾਨੀ ਇਹ ਬਾਦਸ਼ਾਹੀ ਹੋ ਗਈ ਨਾ। ਉਹੋ ਜਿਹੀ ਉਹਨਾਂ ਦੇ ਅਰਕਾਨ ਨੇ। ਪਾਰਲੀਮੈਂਟ ਜਿਹੜੀ ਮੈਂ ਅੱਗੇ ਗੱਲ ਕੀਤੀ ਕਿ ਪਾਰਲੀਮੈਂਟੇਰੀਅਨਸ ਜਿਹੜੇ ਪੀਟੀਆਈ ਦੇ ਆਪਣੇ ਆਪ ਨੂੰ ਕਹਿੰਦੇ ਨੇ ਉਹ ਵੀ ਘੁੱਗੂ ਘੋੜੇ ਹੀ। ਅਸੀਂ ਤੇ ਫਿਰ ਕਵਾਂਗੇ ਨਾ ਕਿ ਤੁਹਾਡਾ ਅੰਦਰੋਂ ਜੇਲ੍ਹ ਦੇ ਵਿੱਚੋਂ ਬੰਦੇ ਦਾ ਆਰਡਰ ਆਇਆ ਕਿ ਜੀ ਇਹ ਹੋਏਗਾ, ਉਹਦਾ ਜੋ ਮਰਜ਼ੀ ਤੁਹਾਡੇ ਨਾਲ ਤਲਕ ਨਹੀਂ, ਕੋਈ ਕੁਛ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਤੁਸੀਂ ਕਿਹਾ ਜੀ ਆਮੀਨ। ਠੀਕ ਹੈ, ਜਾਂ ਤੁਸੀਂ ਔਰੰਜੀ ਦੂਸਰਾ ਸੈਨੇਟ ਦੇ ਵਿੱਚ ਵੀ ਉੱਥੇ ਲਾਮਾ ਰਾਜਾ ਨਾਸਰ ਉਹ ਇੱਕ ਫਿਰਕਾ ਪ੍ਰਸਤ ਜਮਾਤ ਦੇ ਸਰਬਰਾਹ ਨੇ, ਇੱਕ ਮਸਲਕ ਨੂੰ ਉਹ ਨੁਮਾਇੰਦਗੀ ਕਰਦੇ ਨੇ, ਇੱਕ ਸੀਟ ਹੈ ਉਹਨਾਂ ਦੀ, ਠੀਕ ਹੈ ਨਾ, ਜਾਂ 2 ਨੇ, ਤੇ ਉਹਨਾਂ ਦਾ ਵੀ ਆਰਡਰ ਆਇਆ। ਤੇ ਇਹ ਕਿਸੇ ਪਾਰਲੀਮੈਂਟੇਰੀਅਨ ਨੇ ਪੀਟੀਆਈ ਦੇ ਨੇ ਇਹ ਨਹੀਂ ਸੋਚਿਆ ਕਿ ਯਾਰ ਇਹ ਬੰਦੇ ਜਿਹੜੇ ਨੇ ਇਹ ਸਾਡੇ ਤੇ ਕਿਉਂ ਮੁਸੱਲਤ ਕੀਤੇ ਗਏ ਨੇ, ਜਾਂ ਇਹ ਕੌਮ ਤੇ ਕਿਉਂ। ਅਪੋਜੀਸ਼ਨ ਜਿਹੜੀ ਹੁੰਦੀ ਹੈ ਉਹ ਕੌਮ ਦੀ ਵੀ ਨੁਮਾਇੰਦਗੀ ਹੁੰਦੀ ਹੈ। ਉਹਨੂੰ ਪੂਰੇ ਪਾਕਿਸਤਾਨ ਨੇ ਵੋਟ ਦਿੱਤੇ ਹੋਏ ਨੇ, ਠੀਕ ਹੈ ਨਾ ਜੀ, ਸਭ ਨੇ ਉਹਨਾਂ ਨੂੰ ਵੋਟ ਦਿੱਤੇ ਨੇ। ਉਹਨਾਂ ਨੇ ਵੋਟ ਇਸ ਵਾਸਤੇ ਨਹੀਂ ਦਿੱਤੇ ਕਿ ਅਚਕਜ਼ਈ ਸਾਹਿਬ ਤੁਹਾਡੇ ਪਾਰਲੀਮੈਂਟ ਦੇ ਵਿੱਚ ਲੀਡਰ ਹੋਣਗੇ। ਅਗਰ ਇਹੋ ਹੀ ਗੱਲ ਹੁੰਦੀ ਤੇ ਉਹ ਸਿੱਧੇ ਡਾਇਰੈਕਟ ਅਚਕਜ਼ਈ ਦੀ ਪਾਰਟੀ ਨੂੰ ਵੋਟ ਪਾ ਦਿੰਦੇ। ਤੁਹਾਨੂੰ ਜ਼ਰੂਰ ਪਾਣੇ ਸਨ ਉਹਨਾਂ ਨੇ ਵੋਟ। ਠੀਕ ਗੱਲ ਵੀ ਉਹਨਾਂ ਦੇ ਵੀ ਤੇ ਕੈਂਡੀਡੇਟਸ ਖੜੇ ਸਨ ਨਾ ਇਲੈਕਸ਼ਨ ਦੇ ਵਿੱਚ, ਖੜੇ ਕਰ ਲੈਣ ਉਹ ਨਾ ਉਹਨਾਂ ਨੂੰ ਵੋਟ ਹੀ ਨਾ ਦਿੰਦੇ, ਸਿੱਧਾ ਉਹਨਾਂ ਨੂੰ ਦੇ ਦਿੰਦੇ, ਸਿੱਧਾ ਅਲਾਮਾ ਰਾਜਾ ਨਾਸਰ ਅਬਾਦ ਸਾਹਿਬ ਦੀ ਪਾਰਟੀ ਨੂੰ, ਜਾਂ ਉਹਨਾਂ ਨੂੰ ਕਹਿੰਦੇ ਕਿ ਠੀਕ ਹੈ ਜੀ ਆਵਾਮ ਇੱਕ ਰੈਫਰੈਂਡਮ ਕਰ ਦਿੰਦੀ। ਪੀਟੀਆਈ ਦਾ ਇੱਕ ਬੜਾ ਵੱਡਾ ਜਲਸਾ ਹੁੰਦਾ, ਕਹਿੰਦੇ ਜੀ ਇਹ ਸਾਡੇ ਬੰਦੇ ਨੇ, ਤੇ ਤੁਹਾਡਾ ਐਡਾ ਭਾਰ ਚੁੱਕਣ ਦੀ, ਤੁਹਾਨੂੰ ਇੰਨਾ ਵੋਟ ਪਾਉਣ ਦੀ ਤੇ ਕੀ ਜ਼ਰੂਰਤ ਪਈ ਸੀ। ਜਿਹੜੇ ਲੋਕ ਜੇਲ੍ਹਾਂ 'ਚ ਬੈਠੇ ਨੇ ਪੀਟੀਆਈ ਦੇ ਨਾਮ ਦੇ ਉੱਤੇ, ਤੇ ਉਹਨਾਂ ਨੇ ਤੁਹਾਡੇ ਵਾਸਤੇ ਦਿੱਤੇ ਸਨ। ਚਲੋ ਸਾਨੂੰ ਇਸ ਗੱਲ ਤੇ ਇਤਰਾਜ਼ ਨਹੀਂ ਕਿ ਉਹ ਕਿਉਂ ਬਣੇ ਨੇ,
ਸਾਨੂੰ ਇਸ ਗੱਲ ਦੇ ਉੱਤੇ ਇੱਕ ਕੁਐਸਚਨ ਹੈਗਾ, ਨਾਟ ਮਤਲਬ ਕਿ ਅਸੀਂ ਕੋਈ ਇਤਰਾਜ਼ ਨਹੀਂ ਕਿ ਕਿਆ ਪੀਟੀਆਈ ਦੇ ਜਿਹੜੇ ਪਾਰਲੀਮੈਂਟੇਰੀਅਨਸ ਨੇ ਉਹ ਕੋਈ ਫਿਰ ਇਹਦਾ ਮਤਲਬ ਭੇਡਾਂ ਬੱਕਰੀਆਂ ਹੀ ਹੋਏ ਨਾ। ਅੰਦਰੋਂ ਆਰਡਰ ਆਇਆ ਕਿ ਤੁਸੀਂ ਲਾ ਦਿਓ ਉਹਨੂੰ। ਇਹ ਤਾਂ ਸਾਡੀ ਸਾਰੀ ਜਮਾਤਾਂ ਦੇ ਵਿੱਚ ਹੀ ਇਹ ਇੱਕ ਅਨਫੋਰਚੂਨੇਟ ਚੀਜ਼ ਹੈ ਕਿ ਨਹੀਂ ਚਲੋ ਆਪਣੀ ਪਾਰਟੀ ਦੇ ਵਿੱਚੋਂ ਤੇ ਕੋਈ ਲਾ ਲਓ ਨਾ। ਨਹੀਂ ਜਿਹੜੀ ਗੱਲ ਮੈਂ ਕਰਨ ਲੱਗਾ ਕਿ ਜਮਹੂਰੀਅਤ ਦਾ ਰਾਗ ਸਾਰੇ ਲਾਭਦੇ ਨੇ, ਲੇਕਿਨ ਆਪਣੀ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਇਟਸ ਟਰੂ ਕਿ ਦੇਖੋ ਡੈਮੋਕ੍ਰੇਸੀ ਦੇ ਉੱਤੇ ਅਸੀਂ ਬਹੁਤ ਬਹਿਸ ਕਰ ਚੁੱਕੇ ਹਾਂ, ਮੈਂ ਪਹਿਲੇ ਵੀ ਗੱਲ ਕਰ ਚੁੱਕਿਆ ਕਿ ਪੋਲੀਟੀਕਲ ਪਾਰਟੀਆਂ ਦੇ ਅੰਦਰ, ਪੋਲੀਟੀਕਲ ਕਿਆਦਤ ਦੇ ਅੰਦਰ ਡੈਮੋਕ੍ਰੇਸੀ ਕੋਈ ਨਹੀਂ। ਠੀਕ ਹੈ ਨਾ ਜੀ। ਇਹ ਹੁਣ ਤੁਸੀਂ ਉਹ ਤੋਂ ਵਾਜ਼ੇ ਮਿਸਾਲ ਦੇ ਲਓ ਕਿ ਕੇਪੀ ਗਵਰਨਮੈਂਟ ਇਮਰਾਨ ਖਾਨ ਦੇ ਹਵਾਲੇ ਨਾਲ ਕਹਿ ਰਹੀ ਜੀ ਅਸੀਂ ਮੁਲਾਕਾਤ ਕਰਨੀ ਤੇ ਅਸੀਂ ਬਜਟ ਬਣਾਉਣਾ। ਜੋ ਸਭ ਮੈਂ ਇਹਦੇ ਤੇ ਕਰਨੀ ਹੈ, ਲੇਕਿਨ ਅਸੀਂ ਨੈਕਸਟ ਸੈਗਮੈਂਟ ਤੇ ਗੱਲ ਕਰਾਂਗੇ। ਅਸੀਂ ਇਹਦੇ ਤੇ ਆਨੇ ਆ, ਠੀਕ ਹੋ ਗਿਆ, ਸ਼ਾਮਲ ਕਰ ਲਓ ਜਰਾ ਵਿੱਚ। ਹਾਂ ਇਹਦੇ ਚ ਸ਼ਾਮਲ ਕਰ ਲੈਂਦੇ ਆ ਕਿ ਜਿਹੜਾ ਵਜ਼ੀਰ ਆਜ਼ਮ ਨੇ ਕਿਹਾ ਕਿ ਆਪੋਜੀਸ਼ਨ ਜਿਹੜੀ ਉਹ ਨਾਲ ਬੈਠੇ ਤੇ ਕੀ ਸ਼ਰਾਇਤ ਹੋ ਸਕਦੀਆਂ ਨੇ, ਕਿਸ ਤਰੀਕੇ ਨਾਲ ਬੈਠ ਸਕਦੇ ਨੇ, ਔਰ ਕਿਆ ਬਾਰ-ਬਾਰ ਉਹ ਇਹ ਗੱਲ ਕਰ ਚੁੱਕੇ ਨੇ ਕਿ ਆਪੋਜੀਸ਼ਨ ਨਾਲ ਬੈਠੇ ਤੇ ਆਪੋਜੀਸ਼ਨ ਤਿਆਰ ਹੈ ਬੈਠਣ। ਅੱਛਾ ਹੁਣ ਅਸੀਂ ਗੱਲ ਕੀਤੀ ਉਹਨਾਂ ਦੀ ਪੀਟੀਆਈ ਦੀ ਤੇ ਉਹ ਇੱਕ ਫੈਕਟ ਦੀ ਬਿਆਨ ਕੀਤਾ। ਹੁਣ ਅਸੀਂ ਇੱਧਰ ਆ ਜਾਂਦੇ ਹਾਂ ਕਿ ਜਿਹੜਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਆਓ ਤੁਸੀਂ ਇਹ ਗੱਲ ਕਰੋ, ਔਰ ਨੋ ਡਾਊਟ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਿਸ ਵੇਲੇ ਉਹ ਖੁਦ ਅਪੋਜੀਸ਼ਨ ਲੀਡਰ ਸਨ ਉਸ ਵਕਤ ਵੀ ਮਿਸਾਕੇ ਉਹਨਾਂ ਨੇ ਗੱਲ ਕੀਤੀ ਸੀ ਮਈਸ਼ਤ ਦੀ, ਮਿਸਾਕੇ ਮਈਸ਼ਤ ਦੀ ਉਦੋਂ ਵੀ ਗੱਲ ਕੀਤੀ ਸੀ। ਤੇ ਇਸ ਲਿਹਾਜ਼ ਨਾਲ ਅਸੀਂ ਕਹਿ ਸਕਦੇ ਹਾਂ ਕਿ ਵੀ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਇਸ ਹਵਾਲੇ ਦੇ ਨਾਲ ਉਹਨਾਂ ਉਹ ਖਾਸੇ ਬ੍ਰੌਡ ਮਾਈਂਡ ਦੇ ਨਾਲ ਉਹ ਇਹ ਗੱਲ ਕਰ ਰਹੇ ਨੇ ਕਿ ਠੀਕ ਹੈ ਤੁਸੀਂ ਆ ਜਾਓ। ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਸਾਨੂੰ ਪਤਾ ਹੈ ਅਪੋਜੀਸ਼ਨ ਲੀਡਰ ਸਾਹਿਬ ਦੀ ਤਕਰੀਰ ਦੇ ਵਿੱਚ ਕਿਸ ਕਿਸਮ ਦੀ ਗੱਲ ਸੀ ਤੇ ਅਸੀਂ ਤੁਹਾਡੇ ਨਾਲ ਮੁਜ਼ਾਕਰਾਤ ਵਾਸਤੇ ਤਿਆਰ ਹਾਂ। ਹੁਣ ਸਵਾਲ ਹੈਗਾ ਇਹ ਗੱਲ ਅੱਛੀ ਹੈ, ਉਧਰੋਂ ਵੀ ਸਾਨੂੰ ਇੱਕ ਗੱਲਾਂ ਅੱਛੀਆਂ ਨਜ਼ਰ ਆਈਆਂ, ਲੇਕਿਨ ਜੂੰ ਹੀ ਪਾਰਲੀਮੈਂਟ ਤੋਂ ਬਾਹਰ ਨਿਕਲ ਕੇ ਅਪੋਜੀਸ਼ਨ ਦੀਆਂ ਗੱਲਾਂ ਆਈਆਂ, ਬਰਿਸਟਰ ਗੌਹਰ ਸਾਹਿਬ ਦੀ ਗੱਲ ਆਈ ਤੇ ਉਹਨਾਂ ਨੇ ਵੀ ਉਹੀ ਪੁਰਾਣਾ ਰਾਬ ਕੇ ਬਾਨੀ ਨਾਲ ਮੁਲਾਕਾਤ ਨਹੀਂ ਹੋ ਰਹੀ ਤੇ ਅਸੀਂ ਇਹ ਬਜਟ ਜਿਹੜਾ ਇਹਨਾਂ ਦੀ ਇਸ ਤਰ੍ਹਾਂ ਦਾ ਤੇ ਫਲਾਂ ਢੀਂਗ, ਚਲੋ ਉਹ ਵੀ ਗੱਲ ਹੋ ਗਈ। ਤੇ ਜਿਹੜੇ ਮਸੂਫ ਨੇ ਅਪੋਜੀਸ਼ਨ ਲੀਡਰ, ਸਵਾਲ ਹੈ ਮੈਨੇ ਇਹਦੇ ਚ ਕੁਐਸਚਨ ਜਿਹੜਾ ਮੈਨੂੰ ਨਜ਼ਰ ਆਉਂਦਾ ਹੈ ਕਿ ਇਹਦੇ ਚ ਕੁਝ ਵੀ ਨਹੀਂ ਹੋਣਾ। ਕਿਉਂ ਨਹੀਂ ਹੋਣਾ ਕਿ ਪੀਟੀਆਈ ਦੀ ਜਿਹੜੀ ਪਾਰਲੀਮਾਨੀ ਪਾਰਟੀ ਹੈ ਉਹਦੇ ਚ ਇੰਨਾ ਦਮਖਾਮੀ ਨਹੀਂ ਹੈਗਾ ਕਿ ਉਹ ਆਪਣੇ ਬਲਬੋਤੇ ਦੇ ਉੱਤੇ ਕੋਈ ਮੁਜ਼ਾਕਰਾਤ ਦੀ ਡੀਲ ਕਰ ਸਕਣ। ਠੀਕ ਹੈਗਾ ਜੀ। ਠੀਕ, ਉਹਨਾਂ ਦਾ ਸਿਰਫ ਇੱਕੋ ਹੀ ਏਜੰਡਾ ਹੈ ਕਿ ਜੀ ਅਗਰ, ਔਰ ਏਜੰਡੇ ਤੋਂ ਮੁਰਾਦ ਹੈ ਜਿਹੜੇ ਉਹਨਾਂ ਦੇ ਬਾਨੀ ਜੇਲ੍ਹ 'ਚ ਬੈਠੇ ਨੇ ਨਾ ਉਹਨਾਂ ਨੇ ਉਹ ਕਰਨਾ ਕਿ ਜੀ ਮੈਨੂੰ ਰਿਹਾ ਕਰ ਦਿਓ ਤੇ ਸਾਈਨ ਕਰ ਲਓ, ਯਾਨੀ ਖੁਦ ਬਾਹਰ ਆ ਕੇ ਉਹ ਕਰ ਲੈਣਗੇ ਜੋ ਮਰਜ਼ੀ ਕਰ ਲੈਣ। ਤੁਹਾਡੇ ਮੁਤਾਬਕ ਨਹੀਂ ਕਰ ਸਕਦੇ ਨਾ ਪਾਰਲੀਮਾਨੀ ਪਾਰਟੀ ਕਰ ਸਕਦੀ ਨਾ ਹੀ ਆਪੋਜੀਸ਼ਨ ਲੀਡਰ ਕੋਲ ਇੰਨਾ ਮੈਂਡੇਟ ਜਾਂ ਪਾਵਰ ਹੈ। ਆਪੋਜੀਸ਼ਨ ਲੀਡਰ ਨੂੰ ਦੇ ਤੇ ਵਾਸਤੇ ਤੇ ਇੰਨਾ ਹੀ ਬੜਾ ਹੈ ਕਿ ਉਹ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਬੈਠ ਗਿਆ ਹੈ ਤੇ ਬਾਹਰ ਨਿਕਲ ਕੇ ਉਹ ਅਫਗਾਨਿਸਤਾਨ ਦੀ ਗੱਲ ਕਰਦਾ ਪਿਆ। ਸਹੀ, ਇਸ ਤੋਂ ਵੱਡੀ ਪਾਕਿਸਤਾਨ ਦੀ ਬਾਨੀ ਨੇ ਜਾਂ ਜਿਹੜੇ ਉਹ ਕੁਵਤਾਂ ਨੇ ਜਿਹੜੀਆਂ ਹੈਂਡਲਰ ਨੇ, ਜਿਹੜੇ ਹੁਣ ਸਾਬਤ ਹੋ ਗਿਆ ਨਾ ਕਿ ਪੀਟੀਆਈ ਨੂੰ ਚਲਾ ਕੌਣ ਰਹੇ ਨੇ ਲੋਕ, ਉਹ ਕੁਵਤਾਂ ਜਿਨ੍ਹਾਂ ਨੂੰ ਅਸੀਂ ਕਹਿ ਲਓ ਕਿ ਪਾਰਲੀਮੈਂਟ ਦੇ ਅੰਦਰ ਨਹੀਂ ਹੈਗੀਆਂ, ਨਾਨ ਸਟੇਟ ਐਕਟਰਸ ਨੇ ਜਿਹੜੇ ਉਹਨਾਂ ਦੀ ਪਾਲਿਸੀ ਨੂੰ ਹੈਂਡਲ ਕਰ ਰਹੇ ਨੇ। ਵਰਨਾ ਦੋ ਬੰਦਿਆਂ ਨੂੰ, ਹਾਂ ਬਿਲਕੁਲ ਇਹੀ ਗੱਲ ਹੈ ਕਿ ਉਹ ਨਾਨ ਸਟੇਟ ਐਕਟਰ ਨੇ ਜਿਹੜੇ ਉਹਨਾਂ ਨੂੰ ਹੈਂਡਲ ਕਰ ਰਹੇ ਨੇ। ਤੇ ਉਹ ਇਹੋ ਜਿਹਾ ਬੰਦਾ ਉਹਨਾਂ ਨੇ ਤੁਹਾਡੇ ਕੌਮੀ ਅਸੈਂਬਲੀ ਦੇ ਵਿੱਚ ਉਹ ਪਾਕਿਸਤਾਨ ਦੀ ਆਪੋਜੀਸ਼ਨ ਦੀ ਨੁਮਾਇੰਦਗੀ ਕਰ ਰਿਹਾ, ਬਾਹਰ ਨਿਕਲਦੇ ਨੇ ਤੇ ਉਹ ਕਹਿੰਦਾ ਲੋਕਾਂ ਨੂੰ ਕਿ ਤੁਸੀਂ ਅਸਲਾ ਲਵੋ, ਗਲੋ ਲਵੋ ਤੇ ਸਰਹੱਦਾਂ ਤੋੜ ਦਿਓ, ਸਰਹੱਦਾਂ ਪਰਲੇ ਪਾਸੇ ਨਿਕਲ ਜਾਓ, ਅਫਗਾਨਿਸਤਾਨ ਦੇ ਵਿੱਚ ਆ ਜਾਓ। ਝੂਠੀ ਤਾਰੀਖ ਬਿਆਨ ਕਰ ਰਿਹਾ। ਮੁਕੱਦਮਾ ਉਹਨਾਂ ਦੇ ਉੱਤੇ ਹੋਇਆ ਹੈ। ਅੱਜ ਉਹਨਾਂ ਨੇ ਆਪਣੀ ਉਹਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਜੀ ਮੇਰੇ ਤੇ ਉਹ ਕੇਸ ਹੋਇਆ ਤੇ ਉਹਨੇ ਮੁਅੱਤਲ ਕਰਤਾ ਸੈਸ਼ਨ ਕੋਰਟ ਨੇ। ਤੁਸੀਂ ਇਹ ਅੰਦਾਜ਼ਾ ਲਾਓ ਨਾ। ਤੇ ਆਪੋਜੀਸ਼ਨ ਲੀਡਰ ਸਾਹਿਬ ਹੋਰਾਂ ਨੇ ਤੇ ਕੀ ਮੁਜ਼ਾਕਰਾਤ ਕਰਨੇ ਨੇ, ਉਹਨਾਂ ਕੋਲ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ। ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ, ਤੁਹਾਡਾ ਭਰਾ ਗਵਰਨਰ ਰਿਹਾ ਹੈ ਬਲੋਚਿਸਤਾਨ ਦਾ, ਤੁਸੀਂ ਕਈ ਦਫਾ ਐਮਐਨਏ ਰਹੇ ਹੋ, ਨਵਾਜ਼ ਸ਼ਰੀਫ ਦੇ ਨੱਕ ਦਾ ਵਾਲ ਰਹੇ ਹੋ, ਤੁਸੀਂ ਚਮਨ ਦੇ ਵਿੱਚ ਕੋਈ ਯੂਨੀਵਰਸਿਟੀ ਬਣਾਈ ਹੈ, ਕੋਈ ਇੰਜੀਨੀਅਰਿੰਗ ਕਾਲਜ ਬਣਾਇਆ ਅੱਜ ਤੱਕ? ਜਿਹੜੀ ਚਮਨ ਤੋਂ ਗਵਾਦਰ ਤੱਕ ਸ਼ਾਹਰਾਹ ਬਣ ਰਹੀ ਹੈ 300 ਅਰਬ ਰੁਪਇਆ ਉਹਦੇ ਤੇ ਲੱਗ ਰਿਹਾ ਹੈ, ਉਹ ਤੁਸੀਂ ਕਦੇ ਆਪਣੇ ਤਰੱਕਿਆਤੀ ਫੰਡਾਂ ਦੇ ਵਿੱਚੋਂ ਲਾਇਆ? ਉਹ ਫਾਕ ਲਾ ਰਿਹਾ, ਉਹ ਵਿਭਾਗ ਲਾ ਰਿਹਾ। ਤੇ ਤੁਸੀਂ ਕਿਸ ਚੀਜ਼ ਦੀ ਜਮਹੂਰੀਅਤ, ਕਿਸ ਚੀਜ਼ ਦੀ ਕੌਮ ਪ੍ਰਸਤੀ, ਕਾਹਦੇ ਤੁਸੀਂ ਕੌਮ ਪ੍ਰਸਤ ਹੋ? ਮੈਨੂੰ ਤੇ ਇਸ ਚੀਜ਼ ਦੀ ਨਹੀਂ ਸਮਝ ਆਈ। ਉਹਨਾਂ ਦੇ ਵੋਟਰ ਕਿਉਂਕਿ ਇੱਕ ਪਸਮਾਨਦਾ ਇਲਾਕੇ 'ਚ ਰਹਿੰਦੇ ਨੇ, ਉਹ ਬੋਲ ਨਹੀਂ ਸਕਦੇ ਵਿਚਾਰੇ। ਮੇਰਾ ਤਾਂ ਖਿਆਲ ਸਿਰਫ ਇੰਨਾ ਕੀ ਹੈ